ਸੈਂਟਰਲ ਕੈਲੀਫੋਰਨੀਆ ਦੇ ਵਿੱਚ ਫ੍ਰਿਜ਼ਨੋ ਵਾਲਾ ਏਰੀਆ ਆ, ਜੋ ਉੱਥੇ ਇੱਕ ਟਾਊਨ ਰੀਡਲੀ ਆ, ਹੂੰ ਉੱਥੇ ਇੱਕ ਸੀਕ੍ਰੇਟ ਮਿਸਟੀਰੀਅਸ ਚਾਈਨੀਜ਼ ਕੋਵਿਡ ਲੈਬ ਅਨਕਵਰਡ ਹੋਈ ਆ ਸਿਟੀ ਆਫ ਰੀਡਲੀ ਦੇ ਵਿੱਚ। ਜੀ ਤੇ ਕੱਲੀ ਇਹ ਲੈਬ ਨਹੀਂ ਕਵਰਡ ਹੋਈ, ਉਹਦੇ ਵਿੱਚੋਂ ਕਹਿੰਦੇ ਕਈ ਸਾਰੀਆਂ ਕੋਵਿਡ 19 ਨਾਲ ਰਿਲੇਟਡ ਜੋ ਪ੍ਰੋਡਕਟ ਆ ਉਹ ਕਈ ਮਿਲੇ ਹੈਗੇ ਆ। ਪ੍ਰੈਗਨੈਂਸੀ ਟੈਸਟ ਕਿਟਸ ਮਿਲੀਆਂ ਆ, ਬੈਕਟੀਰੀਅਲ ਤੇ ਵਾਇਰਲ ਏਜੰਟਸ ਤੇ 900 ਦੇ ਕਰੀਬ ਵਾਈਟ ਮਾਈਸ, ਚਿੱਟੇ ਚੂਹੇ ਵੀ ਮਿਲੇ ਹੈਗੇ ਆ। ਕਹਿੰਦੇ ਇੱਕ ਸ਼ੇਡੀ ਚਾਈਨੀਜ਼ ਕੰਪਨੀ ਵੱਲੋਂ ਇਹ ਜੋ ਲੈਬ ਆ ਇਹ ਰਨ ਕੀਤੀ ਜਾ ਰਹੀ ਸੀ। ਪਰ ਇਹ ਬੜੀ ਹੈਰਾਨੀ ਦੀ ਗੱਲ ਆ, ਤੇ ਜੋ ਫੈਡਰਲ ਅਥਾਰਟੀਜ਼ ਆ, ਲੋਕਲ ਅਥਾਰਟੀ, ਉਹਨਾਂ ਨੂੰ ਪਤਾ ਹੀ ਨਹੀਂ ਸੈਂਟਰਲ ਸਨਮਾਈਕੀਨ ਵੈਲੀ ਦੇ ਵਿੱਚ ਇਹ ਲੈਬ ਸੈਟਅਪ ਹੋਈ ਹੋ ਸੀਗੀ। ਡੈਰਨ ਫਰੈਜ਼ਰ ਇੱਕ ਹੈਗੇ ਮਿਡ ਵੈਲੀ ਟਾਈਮਸ ਦੇ, ਉਹਨਾਂ ਨੇ ਕਿਹਾ ਵੀ ਇਲੀਗਲੀ ਇਹ ਬਿਲਡਿੰਗ 'ਚ ਆਪਰੇਸ਼ਨ ਹੋ ਰਿਹਾ ਸੀ ਅਕਤੂਬਰ 2022 ਤੋਂ ਬਾਈ ਵੈਂਗ ਜ਼ੈਓਲਿਨ, ਜੋ ਕਿ ਪ੍ਰੈਸਟੀਜ ਬਾਇਓਟੈਕ ਕੰਪਨੀ ਦੇ ਮਾਲਕ ਹੈਗੇ ਆ। ਲੈਬ ਯੂਜ਼ ਹੋ ਰਹੀ ਸੀ ਪ੍ਰੋਡਿਊਸ ਕੋਵਿਡ-19 ਟੈਸਟ ਤੇ ਪ੍ਰੈਗਨੈਂਸੀ ਟੈਸਟ ਦੇ ਲਈ। ਸਿਟੀ ਆਫ ਰੀਡਲੀ ਦੇ ਆਫੀਸ਼ੀਅਲਸ ਨੇ ਕਾਲ ਕੀਤਾ ਸੈਂਟਰ ਫਾਰ ਡਿਸੀਜ਼ ਕੰਟਰੋਲ ਤੇ ਪ੍ਰੀਵੈਂਸ਼ਨ ਵਾਲਿਆਂ ਨੂੰ, CDC ਨੂੰ, FBI ਨੂੰ, ਸਟੇਟ ਡਿਪਾਰਟਮੈਂਟ ਆਫ ਟੌਕਸਿਕ ਸਬਸਟੈਂਸ ਕੰਟਰੋਲ DTSC ਨੂੰ, ਸਟੇਟ ਡਿਪਾਰਟਮੈਂਟ ਆਫ ਹੈਲਥ, ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਤੇ ਫ੍ਰਿਜ਼ਨੋ ਕਾਉਂਟੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੂੰ। ਰੀਡਲੀ ਦੇ ਆਫੀਸ਼ੀਅਲਸ ਤੇ ਜੋ ਪਰਸਨਲਸ ਆ CDPH ਤੇ FCDPH, ਉਹਨਾਂ ਨੇ ਵਾਰੰਟ ਐਗਜ਼ੀਕਿਊਟ ਕੀਤੇ ਮਾਰਚ 16 ਨੂੰ, ਤੇ ਇਸ ਵੇਅਰ ਹਾਊਸ ਨੂੰ ਇੰਸਪੈਕਟ ਕੀਤਾ। 850 ਆਈ ਸਟਰੀਟ ਮਿਡ ਵੈਲੀ ਟਾਈਮਸ ਦੇ ਮੁਤਾਬਕ ਅਕੋਰਡਿੰਗ ਟੂ ਡੈਕਲੇਰੇਸ਼ਨ ਜੋ ਹੈਗਾ ਹਮੈਰੋ ਪ੍ਰੈਡੋ, ਇੱਕ ਅਸਿਸਟੈਂਟ ਡਾਇਰੈਕਟਰ ਆਫ ਫ੍ਰਿਜ਼ਨੋ ਕਾਉਂਟੀ ਪਬਲਿਕ ਹੈਲਥ ਆ, ਉਹਨਾਂ ਨੇ ਸੁਪੀਰੀਅਰ ਕੋਰਟ ਦੇ ਵਿੱਚ ਇਹ ਦੱਸਿਆ ਆ ਵੀ ਕਿਸ ਤਰ੍ਹਾਂ ਇੱਕ ਰੂਮ ਵੇਅਰ ਹਾਊਸ ਦੇ ਵਿੱਚ ਯੂਜ਼ ਕੀਤਾ ਜਾ ਰਿਹਾ ਸੀ ਕੋਵਿਡ-19 ਦੇ ਟੈਸਟ ਤੇ ਪ੍ਰੈਗਨੈਂਸੀ ਟੈਸਟ ਨੂੰ ਪ੍ਰੋਡਿਊਸ ਕਰਨ ਦੇ ਲਈ। ਹੋਰ ਰੂਮਾਂ ਦੇ ਵਿੱਚ ਉਹਨਾਂ ਨੇ ਖੂਨ ਵੀ ਲੱਭਿਆ, ਟਿਸ਼ੂਜ਼, ਬੋਡਲੀ ਫਲੂਇਡ ਸੈਂਪਲਸ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਾਇਲਸ ਜੋ ਅਨਲੇਬਲਡ ਫਲੂਇਡਸ ਨੂੰ ਕੰਟੇਨ ਕਰ ਰਹੀਆਂ ਸੀ। 900 ਦੇ ਕਰੀਬ ਜੈਨੇਟਿਕਲੀ ਇੰਜੀਨੀਅਰਡ ਮਾਈਸ, ਚੂਹੇ ਜੋ ਆ ਇੰਜੀਨੀਅਰ ਟੂ ਕੈਚ ਐਂਡ ਕੈਰੀ ਕੋਵਿਡ-19, ਉਹਨਾਂ ਦੀ ਕੰਡੀਸ਼ਨ ਬੜੀ ਮਾੜੀ ਸੀ, ਇਨਹਿਊਮਨ ਕੰਡੀਸ਼ਨ ਸੀ। 773 ਦੇ ਕਰੀਬ ਜੋ ਮਾਈਸ ਸੀਗੀਆਂ ਉਹ ਯੂਥੇਨਾਈਡਸ ਕਰ ਦਿੱਤੀਆਂ ਗਈਆਂ, ਉਹਨਾਂ ਨੂੰ ਮਾਰ ਦਿੱਤਾ ਗਿਆ। ਬਾਅਦ ਦੇ ਵਿੱਚ 178 ਮਾਈਸ ਪਹਿਲਾਂ ਮਰ ਚੁੱਕੀਆਂ ਸੀ। 178 ਦੇ ਕਰੀਬ ਚੋਏ ਜੋ ਚੂਹੇ ਸੀ ਉਹ ਆਲਰੇਡੀ ਮਰ ਚੁੱਕੇ ਸੀ। 773 ਨੂੰ ਫਿਰ ਜੋ CDC ਦੇ ਆਫੀਸ਼ੀਅਲਸ ਆ ਉਹਨਾਂ ਨੇ ਯੂਥਨਾਈਜ਼ ਕਰਕੇ ਮਾਰ ਦਿੱਤਾ। ਵੀ ਇਹ ਹੁਣ ਸਾਰਾ ਕੁਐਸਚਨ ਆ ਬਹੁਤ ਸਾਰੇ ਲੋਕਾਂ ਨੂੰ, ਛੋਟਾ ਜਿਹਾ ਪਿੰਡ ਆ ਰੀਡਲੀ, ਵੀ ਇਹ ਕੋਵਿਡ-19 ਟੈਸਟ ਦੀ ਕੰਪਨੀ, ਇੱਕ ਚਾਈਨੀਜ਼ ਕੰਪਨੀ ਕੈਲੀਫੋਰਨੀਆ 'ਚ ਕਿਸ ਤਰ੍ਹਾਂ ਰਨ ਕਰ ਰਹੀ ਸੀ, ਕਿੱਥੇ ਇਹ ਟੈਸਟ ਯੂਜ਼ ਕੀਤੇ ਜਾਂਦੇ ਸੀ, ਕੈਲੀਫੋਰਨੀਆ ਪਬਲਿਕ ਹੈਲਥ ਏਜੰਸੀਜ਼ ਕਿੱਥੇ ਸੀਆਂ, ਮੈਡੀਕਲ ਗਰੁੱਪ ਹਸਪਤਾਲ ਕਿੱਥੇ ਸੀਗੇ, ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਕਿੱਥੇ ਸੀ, ਕਿਹਨੇ ਆਥੋਰਾਈਜ਼ ਕੀਤਾ ਇਸ ਲੈਬ ਨੂੰ, ਨਿਊਸਮ ਹੋਣੀ, ਗੈਬਨ ਨਿਊਸਮ ਜੋ ਗਵਰਨਰ ਆ, ਸੁੱਤੇ ਪਏ ਸੀ, ਕਿੱਥੇ ਸੀਗੇ। ਇਹ ਬਹੁਤ ਸਾਰੇ ਜਿਹੜੇ ਕੁਐਸਚਨ ਆ ਜੋ ਲੋਕਲ ਉੱਥੇ ਦੇ ਰੈਜ਼ੀਡੈਂਟਸ ਹੈਗੇ ਆ ਉਹਨਾਂ ਦੇ ਲਈ ਹੈਗੇ ਆ। ਉਹ ਕਹਿੰਦੇ ਵੀ ਅਸੀਂ ਬਹੁਤ ਚਿਰਾਂ ਤੋਂ ਦੇਖਦੇ ਸੀ ਵੀ ਇੱਕ ਟੁੱਟਾ ਜਿਹਾ ਵੇਅਰ ਹਾਊਸ ਹੁੰਦਾ ਸੀ 850 ਆਈ ਸਟਰੀਟ ਦੇ ਉੱਤੇ, ਜੋ ਕੋਰਟ ਦੇ ਵਿੱਚ ਡਾਕੂਮੈਂਟਸ ਫਾਈਲ ਕੀਤੇ ਗਏ ਹੈਗੇ ਆ। ਹੁਣ ਉੱਥੇ ਕਿਸ ਟਾਈਮ ਦੇ ਉੱਤੇ ਲੈਬ ਸਟਾਰਟ ਹੋ ਗਈ, ਜਦੋਂ ਇੰਸਪੈਕਟ ਕੀਤੇ ਗਏ ਉਹ ਚੋਂ ਬੈਕਟੀਰੀਅਲ ਤੇ ਵਾਇਰਲ ਏਜੰਟਸ ਨਿਕਲੇ ਆ, ਜਿਹਦੇ ਵਿੱਚ ਚਲੈਮੀਡੀਆ, ਈਕੋਲਾਈ ਵੀ ਨਿਕਲੀ ਆ, ਸਟੈਪਟੋਕੋਕਸ ਨਿਮੋਨੀਆ ਨਿਕਲਿਆ, ਹੈਪੇਟਾਈਟਸ C ਨਿਕਲਿਆ, ਹਰਪਸ 1, 5, ਰਵੇਲਾ, ਇਹ ਕਈ ਕੁਛ ਉਹਦੇ ਵਿੱਚੋਂ ਨਿਕਲਿਆ ਹੈਗਾ ਆ। ਕੋਰਟ ਡਾਕੂਮੈਂਟਸ ਨੇ ਆਇਡੈਂਟੀਫਾਈ ਕੀਤਾ ਹੈਗਾ ਜ਼ੀਓ ਕੁਇਨ ਜ਼ਾਓ, ਜੋ ਪ੍ਰੈਜ਼ੀਡੈਂਟ ਆ ਇਸ ਕੰਪਨੀ ਦਾ। ਨਾ ਤਾਂ ਰੀਡਲੀ ਨੇ ਨਾ FCDPH ਕਿਸੇ ਤਰ੍ਹਾਂ ਦੇ ਉਹ ਏਬਲ ਸੀਗੇ ਸਾਰੀ ਇਨਫੋਰਮੇਸ਼ਨ ਲੈਣ ਦੇ ਲਈ। ਇਹ ਬਹੁਤ ਹੈਰਾਨੀ ਵਾਲੀ ਗੱਲ ਆ ਵੀ ਕੈਲੀਫੋਰਨੀਆ ਦੇ ਵਿੱਚ ਬਿਨਾਂ ਪਰਮਿਟਸ ਤੋਂ ਇਹ ਜੋ ਲੈਬ ਆ ਐਡੀ ਵੱਡੀ ਕਿਸ ਤਰ੍ਹਾਂ ਚੱਲ ਰਹੀ ਸੀ। ਫਰਵਰੀ 2021 ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਨਕਲੂਸਿਵ ਟੈਸਟ ਰਿਜ਼ਲਟਸ ਗਵਰਨਰ ਕੈਲੀਫੋਰਨੀਆ ਦੇ ਜੋ ਗੈਬਨ ਨਿਊਸਮ ਆ ਉਹਨਾਂ ਨੂੰ ਆ ਰਹੇ ਸੀ। $100 ਮਿਲੀਅਨ ਕੋਵਿਡ-19 ਦੇ ਟੈਸਟ ਲੈਬ ਦੇ ਉੱਤੇ ਖਰਚਿਆ ਗਿਆ। $1.7 ਬਿਲੀਅਨ ਦਾ ਕੰਟਰੈਕਟ ਪਰਕਿਨ ਐਲਮਰ ਲਈ ਸੀ। ਇਹ ਸਾਰੇ ਜੋ ਕੈਲੀਫੋਰਨੀਆ ਸਟੇਟ ਵੱਲੋਂ ਖਰਚੇ ਗਏ ਸੀ। ਪਰ ਸੋ ਹੋ ਸਕਦਾ ਇਸ ਲੈਬ ਨੇ ਵੀ ਪੈਸੇ ਲਾਏ ਹੋਣ। ਇਹ ਬਹੁਤ ਜਿਹੜੀ ਅੱਜ ਦੀ ਨਿਊਜ਼ ਆ ਚੱਲ ਰਹੀ ਕਿ ਕਿਸ ਤਰ੍ਹਾਂ ਇੱਕ ਛੋਟੇ ਜਿਹੇ
ਪਿੰਡ ਦੇ ਵਿੱਚ ਏਦਾਂ ਦਾ ਕੰਮ ਚੱਲ ਰਿਹਾ ਸੀ। ਜੀ